ਵਿਊਅਰਸ ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਨਾਲ ਜਿਨ੍ਹਾਂ ਨਾਲ ਅਸੀਂ ਮਿਲਪੀਟਸ ਗੁਰਦੁਆਰਾ ਜਿਹੜਾ ਸਮਾਗਮ ਹੋਇਆ ਉਸ ਬਾਰੇ ਗੱਲਬਾਤ ਕਰਾਂਗੇ। ਪਰ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਸਾਰਿਆਂ ਕੋਲ ਮਾਫੀ ਮੰਗਦੇ ਹਾਂ ਕਿ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰਨੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ ਨਾਲ, ਜਿਨ੍ਹਾਂ ਦਾ ਫੋਨ ਇਸ ਵੇਲੇ ਲੱਗ ਨਹੀਂ ਰਿਹਾ। ਸੋ ਅਸੀਂ ਬ੍ਰੇਕ ਤੋਂ ਬਾਅਦ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਦੇ ਹਾਂ। ਤਾਂ ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਕੈਲੀਫੋਰਨੀਆ ਤੋਂ ਡਾਕਟਰ ਪ੍ਰਿਤਪਾਲ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਅੱਜ ਤਾਂ ਅਸੀਂ ਵੱਖ-ਵੱਖ ਵਿਸ਼ੇ ਤੇ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਜਿਸ ਤਰ੍ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9 ਜਨਵਰੀ ਨੂੰ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਜਿਹੜਾ ਸਮਾਗਮ ਕਰਵਾਇਆ ਗਿਆ ਸੀ, ਜਿਸ ਬਾਰੇ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਹੈ ਪ੍ਰੈਜ਼ੀਡੈਂਟ ਆਫ ਗੁਰਦੁਆਰਾ। ਪਰ ਤੁਹਾਨੂੰ ਕੁਝ ਜਾਣਨਾ ਚਾਹਾਂਗੇ ਓਵਰਆਲ ਇਹ ਸਮਾਗਮ ਕਿਵੇਂ ਰਿਹਾ, ਕਿੱਦਾਂ ਦਾ ਰਿਹਾ, ਇਸ ਬਾਰੇ ਸਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਸਾਡਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੇ ਅਦਾਰੇ ਦਾ ਟੀਵੀ ਦਾ ਧੰਨਵਾਦ ਕਰਨਾ ਚਾਹੁੰਦਾ, ਜਿਹੜਾ ਕਿ ਹਰ ਸਮੇਂ ਸਾਰੇ ਇਸ਼ੂਜ਼ ਨੂੰ ਵੱਖ-ਵੱਖ ਇਸ਼ੂਜ਼ ਨੂੰ ਲੈ ਕੇ ਜੋ ਸੰਗਤਾਂ ਦੇ ਨਾਲ ਸਾਨੂੰ ਵੀ ਰੂਬਰੂ ਕਰਾਉਂਦੇ ਨੇ ਤੇ ਬੜਾ ਅੱਛੇ ਤੁਹਾਡੇ ਸਾਰੇ ਪ੍ਰੋਗਰਾਮ ਹੁੰਦੇ। ਤੇ ਜਿਹੜਾ ਤੁਹਾਡਾ ਸਵਾਲ ਹੈ ਕਿ ਉਹ ਜਿਹੜਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਿਹਾ, ਸਾਡਾ ਮੇਨ ਮਕਸਦ ਸੀਗਾ ਦਸਮ ਪਾਤਸ਼ਾਹ ਦਾ ਜਿਹੜਾ ਨਾਨਕ ਸਾਹਿਬ ਕੈਲੰਡਰ ਮੁਤਾਬਕ ਅਸੀਂ ਦਿਨ ਦੇ ਦਿਨ ਹੀ 5 ਜਨਵਰੀ ਨੂੰ ਆਲਮੋਸਟ ਜਿੰਨੇ ਗੁਰਦੁਆਰਾ ਸਾਹਿਬ ਸਾਡੇ ਲੋਕਲ ਹੈਗੇ ਉੱਥੇ ਵੀ ਈਵਨ ਨਨਕਾਣਾ ਸਾਹਿਬ ਵੀ ਇਸ ਵਾਰੀ ਪਿਛਲੇ ਵਾਰ ਦੀ ਤਰ੍ਹਾਂ ਉਹਨਾਂ ਨੇ ਵੀ 5 ਜਨਵਰੀ ਨੂੰ ਹੀ ਪਾਤਸ਼ਾਹ ਦਾ ਆਗਮਨ ਪੁਰਬ ਮਨਾਇਆ ਸੀ। ਅਸੀਂ ਦਿਨ ਦੇ ਦਿਨ ਤਾਂ ਇਹ ਪੁਰਬ 5 ਜਨਵਰੀ ਨੂੰ ਮਨਾਇਆ ਸੀ ਨਾਨਕ ਸਾਹਿਬ ਕੈਲੰਡਰ ਮੁਤਾਬਕ, ਪਰ ਉਸੇ ਸੰਬੰਧ ਦੇ ਵਿੱਚ ਅਸੀਂ ਇੱਕ ਸੈਮੀਨਾਰ ਰੱਖਿਆ ਸੀ ਤੇ ਸੈਮੀਨਾਰ ਦਾ ਜਿਹੜਾ ਵਿਸ਼ਾ ਸੀ ਉਹ ਸੀ ਕਿ ਦਸਮ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਇਤਿਹਾਸ ਦੇ ਹਵਾਲੇ ਨਾਲ, ਧਾਰਮਿਕ ਹਵਾਲੇ ਨਾਲ, ਤੇ 3 ਬੁਲਾਰੇ ਸਨ ਸਾਡੇ ਕੋਲ। ਇੱਕ ਡਾਕਟਰ ਦਲਜੀਤ ਸਿੰਘ ਜਿਹੜੇ ਕਿ ਲਾਅ ਦੇ ਪ੍ਰੋਫੈਸਰ ਨੇ ਤੇ ਸਾਬਕਾ ਪ੍ਰਿੰਸੀਪਲ ਰਹੇ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੇ ਅੱਜ ਕੱਲ੍ਹ ਉਹ ਇੱਕ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ। ਦੂਸਰੇ ਰਿਟਾਇਰਡ ਪ੍ਰੋਫੈਸਰ ਨੇ ਪੰਜਾਬ ਤੋਂ ਹੀ ਸਰਦਾਰ ਨਿਰੰਜਨ ਸਿੰਘ ਕੇਸੀ, ਜਿਹੜੇ ਕਿ ਧਰਮ ਦੇ ਉੱਪਰ, ਹਿਸਟਰੀ ਦੇ ਉੱਪਰ ਤੇ ਸਿੱਖਿਜ਼ਮ ਦੇ ਉੱਪਰ ਬੜੀ ਅੱਛੀ ਪਕੜ ਹੈ। ਤੇ ਤੀਸਰੇ ਸਾਡੇ ਇੱਥੋਂ ਪ੍ਰਸਿੱਧ ਵਿਦਵਾਨ ਜਿਹੜੇ ਕਿ TV 84 ਦੇ ਨਾਲ ਵੀ ਜੁੜੇ ਹੋਏ ਨੇ, ਖਾਲਿਸਤਾਨ ਅਫੇਅਰ ਸੈਂਟਰ ਵੱਲੋਂ ਡਾਕਟਰ ਅਮਨ। ਤੇ 2.5 ਘੰਟੇ ਦਾ ਪ੍ਰੋਗਰਾਮ ਸੀ ਜਿਹੜਾ ਕਿ ਗਲੋਬਲ ਪੰਜਾਬ TV ਨੇ ਲਾਈਵ ਦਿਖਾਇਆ ਤੇ ਆਉਣ ਵਾਲੇ ਦਿਨਾਂ ਚ ਉਹਦੀ ਸਾਰੀ ਰਿਕਾਰਡਿੰਗ ਜਿਹੜੀ ਆ ਮੈਨੂੰ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਤੁਹਾਡੇ ਪ੍ਰੋਗਰਾਮ ਤੇ ਚੱਲੇਗੀ ਤੇ ਬਹੁਤ ਅੱਛਾ ਰਿਹਾ। ਉਹਦੇ ਵਿੱਚ ਡਾਕਟਰ ਦਲਜੀਤ ਸਿੰਘ ਨੇ ਕਾਨੂੰਨੀ ਨੁਕਤੇ ਵਿਚਾਰਦੇ ਹੋਏ ਧਾਰਾ 25 ਦਾ, ਨਾਨਕ ਸਾਹਿਬ ਕੈਲੰਡਰ ਦਾ ਤੇ ਇਹਨਾਂ ਵਿਸ਼ਿਆਂ ਨੂੰ ਬਹੁਤ ਵੀ ਉਹਨਾਂ ਨੇ ਟੇਕਅਪ ਕੀਤਾ। ਇਸੇ ਤਰ੍ਹਾਂ ਹੀ ਸਰਦਾਰ ਨਿਰੰਜਨ ਸਿੰਘ ਢੇਸੀ ਨੇ ਬਹੁਤ ਅੱਛੇ ਤਰੀਕੇ ਨਾਲ ਧਰਮ ਦੇ ਸਾਹਿਬ ਦੀ ਜਿਹੜੀ ਫਿਲਾਸਫੀ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪਾਤਸ਼ਾਹ ਤੱਕ ਤੇ ਉਸ ਤੋਂ ਬਾਅਦ ਹੁਣ ਤੱਕ ਇਤਿਹਾਸ ਦੇ ਸਾਰੇ ਹਵਾਲੇ ਤੇ ਬੜੇ ਅੱਛੇ ਤਰੀਕੇ ਨਾਲ ਕੀਤਾ। ਤੇ ਇਹ ਸਾਰੇ ਨੂੰ ਸਮੇਟਦਿਆਂ ਸੁਮੇਲ ਕਰਦਿਆਂ ਡਾਕਟਰ ਅਮਰਜੀਤ ਸਿੰਘ ਨੇ ਸੋਹਣੇ ਤਰੀਕੇ ਨਾਲ ਜਿੱਥੇ ਧਾਰਮਿਕ ਪੱਖ ਤੋਂ, ਸਿਆਸੀ ਪੱਖ ਤੋਂ, ਸਮਾਜਿਕ ਪੱਖ ਤੋਂ ਉਹਨਾਂ ਨੇ ਵੀ ਬਹੁਤ ਅੱਛਾ ਵਿਖਿਆਨ ਕਰਕੇ ਸਾਨੂੰ ਸਾਰਿਆਂ ਨੂੰ ਹੀ ਪ੍ਰਭਾਵਿਤ ਕੀਤਾ। ਔਰ ਆਉਣ ਵਾਲੇ ਦਿਨਾਂ ਚ ਗਲੋਬਲ ਪੰਜਾਬ TV ਵਾਲੇ ਇੱਕ ਵਾਰੀ ਫਿਰ ਚਲਾਉਣਗੇ ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਸੀ ਉਹ ਤੁਹਾਡੇ ਚੈਨਲ ਤੇ ਵੀ ਇੱਕ ਵਾਰ ਫਿਰ ਦੁਬਾਰਾ ਚਲਾਇਆ। ਜੀ ਵੀਰ ਜੀ, ਧੰਨਵਾਦ ਪੂਰੀ ਜਾਣਕਾਰੀ ਦਿੱਤੀ। ਤੇ ਵੀਰ ਜੀ, ਹੁਣ ਅਸੀਂ ਪੰਜਾਬ ਦੀ ਸਿਚੁਏਸ਼ਨ ਬਾਰੇ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਵੀ ਕੈਲੀਫੋਰਨੀਆ ਦੇ ਵਿੱਚ, ਜਿਸ ਤਰ੍ਹਾਂ ਕੈਲੀਫੋਰਨੀਆ ਦੀ ਅੱਜ ਤੇ ਕੱਲ੍ਹ ਦਾ ਜਿਹੜਾ ਦਿਨ ਬੀਤ ਕੇ ਗਿਆ ਤੇ ਅੱਜ ਦਾ ਜਿਹੜਾ ਦਿਨ ਸੀ, ਕਾਫੀ ਇੱਕ ਗੁਰਦੁਆਰੇ ਦੀ ਵੀਡੀਓ ਕਾਫੀ ਵਾਇਰਲ ਹੋਈ ਹੈ, ਜਿਸ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਸਿੰਘ ਤੇ ਸਿੰਘਣੀਆਂ ਨੇ ਕਿਸ ਤਰ੍ਹਾਂ ਲਾਠੀਆਂ ਦੇ ਨਾਲ ਤੇ ਕਿਰਪਾਨਾਂ ਦੇ ਨਾਲ ਉਹਨੇ ਇੱਕ ਦੂਜੇ ਤੇ ਹਮਲਾ ਕੀਤਾ ਹੈ। ਜਿਹੜੀ ਇਹ ਵੀਡੀਓ ਹੈ ਸਭ ਤੋਂ ਜ਼ਿਆਦਾ ਇਸ ਨੂੰ ਜਿਹੜੇ ਆਪਣੇ ਸਿੱਖ ਨੌਜਵਾਨ ਨੇ, ਬੱਚੇ ਨੇ, ਅੱਜ ਦੀ ਜਨਰੇਸ਼ਨ, ਉਹਨਾਂ ਨੇ ਆਪਣੇ ਫੇਸਬੁੱਕ ਤੇ ਸ਼ੇਅਰ ਕੀਤਾ। ਉਹਦੇ ਥੱਲੇ ਕਾਫੀ ਲੋਕਾਂ ਨੇ ਇਹ ਵੀ ਮੈਸੇਜ ਲਿਖਿਆ, ਦਿਸ ਇਜ਼ ਦ ਰੀਜ਼ਨ ਵਾਈ ਆਈ ਡੋਨਟ ਗੋ ਟੂ ਦ ਗੁਰਦੁਆਰਾ, ਕਿ ਇਹੀ ਰੀਜ਼ਨ ਹੈ ਕਿ ਮੈਂ ਗੁਰਦੁਆਰਾ ਨਹੀਂ ਜਾਂਦਾ। ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਆਲਸੋ ਇਸ ਤਰ੍ਹਾਂ ਦੀ ਲੜਾਈਆਂ ਗੁਰੂ ਘਰ ਦੇ ਅੰਦਰ ਕਿਉਂ ਹੁੰਦੀਆਂ ਨੇ, ਕਿਸ ਤਰ੍ਹਾਂ ਰੋਕੀਆਂ ਜਾ ਸਕਦੀਆਂ ਨੇ, ਔਰ ਸਪੈਸ਼ਲੀ ਯੰਗ ਜਨਰੇਸ਼ਨ ਜਿਹੜੀ ਗੁਰੂ ਘਰ ਤੋਂ ਦੂਰ ਹੋ ਰਹੀ ਹੈ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡਾ ਬੜਾ ਅੱਛਾ ਸਵਾਲ ਹੈ ਬੀਬਾ ਜੀ। ਦੇਖੋ, ਮੈਂ ਕੁੱਲ ਮਿਲਾ ਕੇ ਗੱਲ ਕਹੂੰਗਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਕਿਸੇ ਨੇ ਵੀ ਕੀਤੀ ਆ। ਇਹਦੇ ਕਾਰਨ ਕੁਛ ਵੀ ਹੋਣ ਜਾਂ ਇਹਦੇ ਲਈ ਜ਼ਿੰਮੇਵਾਰ ਪਰ ਇਹ ਗੁਰੂ ਘਰ ਦੇ ਵਿੱਚ ਅਜਿਹੀ ਘਟਨਾ ਹੋਣੀ ਬਹੁਤ ਹੀ ਮੰਦਭਾਗੀ।
ਅਮਰੀਕਾ ਵਿੱਚ ਵਿਚਰ ਰਹੀਆਂ ਸਾਰੀਆਂ ਜਥੇਬੰਦੀਆਂ, ਅਮਰੀਕਨ ਸਿੱਖ ਕੰਗਰੈਸ਼ਨਲ ਕਾਉਂਸਲ, ਸਿੱਖ ਕੋਲੀਸ਼ਨ, ਯੂਨਾਈਟਿਡ ਸਿੱਖ, ਵੋਇਸਿਸ ਫਾਰ ਫਰੀडम, ਸਿੱਖ ਫਾਰ ਜਸਟਿਸ, ਇਹਨਾਂ ਦਾ ਪੂਰਾ ਸਾਰੀਆਂ ਜਥੇਬੰਦੀਆਂ ਦਾ ਜ਼ੋਰ ਲੱਗਿਆ ਹੋਇਆ ਕਿ ਅਸੀਂ ਆਪਣੀ ਆਇਡੈਂਟਿਟੀ ਨੂੰ, ਆਪਣੇ ਧਰਮ ਨੂੰ ਤੇ ਆਪਣੀ ਜਿਹੜੀ ਸੱਭਿਆਚਾਰ ਆ ਇਹਨੂੰ ਸੁਰੱਖਿਅਤ ਕਰਕੇ ਤਾਂ ਇਹਦੀ ਆਇਡੈਂਟਿਟੀ ਨੂੰ ਪ੍ਰੀਜ਼ਰਵ ਕਰ ਸਕੀਏ, ਦੂਜੇ ਲੋਕਾਂ ਨੂੰ ਦੱਸ ਸਕੀਏ। ਤੇ ਜਦੋਂ ਅਸੀਂ ਅਜਿਹੀਆਂ ਗੱਲਾਂ ਦੱਸਦਾ, ਇਹ ਵੀ ਜਿਹੜੀ ਵੀਡੀਓ ਆ ਜਾਂ ਇਹੋ ਜਿਹੀਆਂ ਜਿਹੜੀਆਂ ਗੱਲਾਂ ਆ ਉਹ ਪਬਲਿਕ ਦੇ ਸਾਹਮਣੇ, ਸਾਰਿਆਂ ਦੇ ਸਾਹਮਣੇ ਜੀ, ਔਰ ਪੁਲਿਸ ਨੂੰ ਵੀ, ਜਿਹੜੀਆਂ ਸੁਰੱਖਿਆ ਏਜੰਸੀਆਂ ਉਹਨਾਂ ਨੂੰ ਵੀ, ਸਾਰਿਆਂ ਨੂੰ ਇਹਨਾਂ ਘਟਨਾਵਾਂ ਦਾ ਵਾਕਫ ਪਤਾ ਹੁੰਦਾ। ਸੋ ਸਾਡੇ ਲਈ ਸਾਰਿਆਂ ਵਾਸਤੇ ਬੜੀ ਮੁਸ਼ਕਿਲ ਸਿਚੁਏਸ਼ਨ ਬਣ ਜਾਂਦੀ ਜਦੋਂ ਕੋਈ ਵੀ ਸੁਰੱਖਿਆ ਏਜੰਸੀ ਦਾ ਬੰਦਾ ਸਾਡੇ ਤੇ ਸਾਨੂੰ ਪੁਆਇੰਟ ਕਰਕੇ ਦੱਸਦਾ ਕਿ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ। ਤੇ ਅਸੀਂ ਅੱਜ ਮੇਰੀ ਜਿਹੜੇ ਵੀ ਉੱਥੇ ਆਪਸ ਵਿੱਚ ਹੀ ਤਨਾਜ਼ਨ ਹੋਇਆ, ਉਹਨਾਂ ਦੇ ਇੱਕ ਪਾਸੇ ਨਾਲ ਸਾਡੀ ਗੱਲ ਹੋਈ ਹੈ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨਾਲ ਗੱਲ ਕਰਕੇ, ਤੇ ਮੈਂ ਸਮਝਦਾ ਵੀ ਜਿਹੜੇ ਵੀ ਪ੍ਰਬੰਧਕ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ, ਇਹ ਉਹਨਾਂ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਆ ਔਰ ਉਹਨਾਂ ਦਾ ਜ਼ਿਆਦਾ ਸਖਤ ਫਰਜ਼ ਬਣਦਾ ਤੇ ਚਾਹੇ ਉਹ ਤੁਹਾਡੇ ਨਾਲ ਕਿਸੇ ਦੇ ਵਿਚਾਰ ਸਹਿਮਤ ਹਨ ਜਾਂ ਨਹੀਂ ਵੀ ਹਨ, ਤੁਸੀਂ ਸਾਰਿਆਂ ਨੂੰ ਨਾਲ ਇਹਦੇ ਨਾਲ ਇਕੱਲਾ ਵਿਚਾਰਧਾਰਕ ਪੱਧਰ ਤੇ ਨਹੀਂ, ਇਹ ਕਈ ਪੱਖਾਂ ਤੋਂ ਸਾਨੂੰ ਇਹ ਹਿੱਟ ਕਰਦੇ ਆ। ਜਿੱਦਾਂ ਤੁਸੀਂ ਆਪ ਦੱਸਿਆ ਕਿ ਬੱਚੇ ਜਿਹੜੇ ਕਾਮੈਂਟ ਕਰ ਰਹੇ ਕਿ ਇਸੇ ਕਰਕੇ ਅਸੀਂ ਗੁਰਦੁਆਰੇ, ਸਾਰੇ ਪੇਰੈਂਟਸ ਜਿਹੜੇ ਹੈਗੇ ਆ, ਦੇਖੋ ਜਦੋਂ ਕਿਤੇ ਝਗੜਾ ਹੁੰਦਾ ਕਿ ਸੱਟ ਪੇਟ ਕਿਸੇ ਦੇ ਵੀ ਲੱਗ ਸਕਦੀ ਹੈ, ਫਿਰ ਬੜਾ ਹੋਰ ਵੀ ਦੁਖਦਾਈ ਹੁੰਦਾ ਜਦੋਂ ਸਾਡੀਆਂ ਬੱਚੀਆਂ, ਭੈਣਾਂ ਤੇ ਮਾਂ ਉਹ ਆਪਸ ਵਿੱਚ ਉਲਝਦੇ ਨੇ ਇਹਦੇ ਨਾਲ। ਇਹ ਸਿਚੁਏਸ਼ਨ ਠੀਕ ਨਹੀਂ, ਖਾਸ ਕਰਕੇ ਗੁਰੂ ਘਰ ਕਿਤੇ ਵੀ ਠੀਕ ਨਹੀਂ ਹੈਗੀ, ਸਾਡੇ ਪਰਿਵਾਰਾਂ ਜਾਂ ਕਿਤੇ ਕੌਮਾਂ ਨਾਲ ਕੱਟ ਵਿੱਚ ਜਿਹੜੇ ਸਿੱਖ ਆ ਲੜਨ, ਇਹ ਸਾਨੂੰ ਕਿਸੇ ਤਰ੍ਹਾਂ ਵੀ ਸੌਖਾ ਨਹੀਂ। ਅਸੀਂ ਤਾਂ ਸਮੁੱਚੀਆਂ ਸੰਗਤਾਂ ਨੂੰ, ਚਾਹੇ ਉਹ ਗੁਰਦੁਆਰਿਆਂ 'ਚ, ਕਿਸੇ ਸੰਸਥਾਵਾਂ 'ਚ ਨੇ ਜਾਂ ਕਿਤੇ ਵੀ ਆ ਜਿੱਥੇ ਸਿੱਖਾਂ ਦਾ ਕਰ, ਉਹਨਾਂ ਨੂੰ ਗੁਰੂ ਆਸ਼ਿਕ ਪ੍ਰਾਪਤੀ ਠੀਕ ਹੈ। ਮਤਲਬ ਸਾਡੇ ਆਪਸ ਵਿੱਚ ਵਖਰੇਵੇਂ ਵੀ ਨੇ, ਤਣਾਅ ਵੀ ਨੇ ਜਾਂ ਝਗੜਾ ਵੀ ਹੋ ਸਕਦਾ, ਪਰ ਗੁਰੂ ਆਸ਼ਿਕ ਦੇ ਮੁਤਾਬਕ ਬੈਠ ਕੇ ਇਸ ਸਾਰੀ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ। ਤੇ ਜਦੋਂ ਇਹ ਨਾ ਅਸੀਂ ਸਮਝੀਏ ਵੀ ਇਸ ਗੁਰਦੁਆਰੇ 'ਚ ਕਿਸੇ ਇੱਕ ਬੰਦੇ ਨੂੰ ਪੁਆਇੰਟ ਆਊਟ ਕੀਤਾ ਜਾਂਦਾ, ਜਦੋਂ ਬੇਇੱਜ਼ਤੀ ਹੁੰਦੀ ਆ ਜਾਂ ਜਦੋਂ ਪੁਆਇੰਟ ਆਊਟ ਹੁੰਦੇ ਆ, ਉਹ ਹਰ ਪੱਗ ਵਾਲਾ ਜਿੱਥੇ ਵੀ ਕਿਤੇ ਤੁਰਿਆ ਜਾਂਦਾ ਹੋਵੇ, ਚਾਹੇ ਜਹਾਜ਼ ਸਫ਼ਰ ਕਰ ਰਿਹਾ ਕਿਤੇ ਕਰ ਰਿਹਾ, ਇਹਨਾਂ ਗੱਲਾਂ ਦਾ ਬਹੁਤ ਹੀ ਮਾੜਾ ਅਸਰ। ਸੋ ਜਿੱਥੇ ਅਸੀਂ ਇਸ ਗੱਲ ਨੂੰ ਜਿੱਤਣ ਦਾ ਆਉਣ ਵਾਲੇ ਦਿਨਾਂ 'ਚ ਯਤਨ ਕਰਾਂਗੇ, ਮੈਂ ਖੁਦ ਅਸੀਂ ਕੱਲ੍ਹ ਜਾਣ ਦਾ ਸੋਚਦੇ ਹਾਂ, ਉਹਨਾਂ ਨੂੰ ਖੁਦ ਜਾ ਕੇ ਬੇਨਤੀ ਕਰਾਂਗੇ ਵੀ ਦੇਖੋ ਆਓ ਆਪਾਂ ਦੇਖੋ ਤੁਹਾਡੀ ਮਦਦ ਕਰ ਸਕਦੇ, ਅਸੀਂ ਤਿਆਰ ਹਾਂ। ਤੇ ਐਟ ਲੀਸਟ ਜਿਹੜੀ ਹੈਗੀ ਆ ਪਰਜਾਦਾ ਦਾ ਧਿਆਨ ਆ, ਸੁਰੱਖਿਆ ਏਜੰਸੀਆਂ ਜਿਹੜੀਆਂ ਹੈਗੀਆਂ ਵੋਟਾਂ ਸਣੇ ਜਾਂ ਨੰਗੇ ਸਿਰ, ਸਾਡਾ ਜੋ ਧਾਰਮਿਕ ਰੌਹ ਹੈ ਉਹਨੂੰ ਅਸੀਂ ਜੇ ਆਪ ਨਹੀਂ ਪ੍ਰਜ਼ਰਵ ਕਰਦੇ ਤਾਂ ਫਿਰ ਹੋਰ ਕੌਣ। ਸੋ ਇਹ ਸਾਡੀ, ਮੈਂ ਕਹਿੰਦਾ ਸਾਡਾ ਸਾਰਿਆਂ ਦਾ ਹੀ ਅਖਲਾਕੀ ਫਰਜ਼ ਬਣਦਾ ਕਿ ਇਸ ਗੱਲ ਨੂੰ ਅਸੀਂ ਧਾਰਮਿਕ ਭਾਵਨਾਵਾਂ ਦੇ ਨਾਲ ਗੁਰੂ ਆਸ਼ੇ ਮੁਤਾਬਕ ਨਜਿੱਠ ਕੇ ਅਜਿਹੇ ਮਨ ਨੂੰ ਬੰਦ ਰੱਖੀਏ ਕਿ ਅੱਗੇ ਤੋਂ ਅਜਿਹੀ ਕੋਈ ਕਾਰਵਾਈ ਨਾ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਗੱਲ ਕੀਤੀ ਕਿ ਹਾਂ ਆਪਸੀ ਮਤਭੇਦ ਤਾਂ ਹੋ ਸਕਦੇ ਹਨ ਗੁਰਦੁਆਰਿਆਂ ਦੇ ਅੰਦਰ, ਪਰ ਕਾਫੀ ਗੁਰਦੁਆਰਿਆਂ ਦੇ ਅੰਦਰ ਕਾਫੀ ਸਾਰੀ ਪੋਲਿਟਿਕਸ ਵੀ ਚੱਲ ਰਹੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਧਰਮ ਦੇ ਉੱਤੇ ਸਿਆਸਤ ਭਾਰੀ ਹੋ ਰਹੀ ਹੈ ਇਸ ਵੇਲੇ, ਚਾਹੇ ਉਹ ਪੰਜਾਬ ਹੋਵੇ, ਚਾਹੇ ਉਹ ਅਮਰੀਕਾ ਦੇ ਗੁਰਦੁਆਰੇ ਹੋਣ ਜਾਂ ਓਵਰਆਲ ਗੁਰਦੁਆਰੇ, ਕਿਉਂਕਿ ਇਹ ਘਟਨਾਵਾਂ ਹਰ ਗੁਰਦੁਆਰੇ 'ਚ ਆਲਮੋਸਟ ਸੁਣਨ ਨੂੰ ਮਿਲਦੀਆਂ। ਸੋ ਸਿਆਸਤ ਧਰਮ ਦੇ ਉੱਪਰ ਭਾਰੀ ਹੋ ਰਹੀ ਹੈ, ਡੋਂਟ ਯੂ ਥਿੰਕ ਸੋ? ਜੀ ਬਿਲਕੁਲ ਠੀਕ ਹੈ। ਦੇਖੋ, ਜਿਹੜੀ ਸਾਨੂੰ ਸਾਰਿਆਂ ਨੂੰ ਬੈਠ ਕੇ ਜਿਹੜੀ ਗੱਲ ਸੋਚਣ ਦੀ, ਸਮਝਣ ਦੀ ਔਰ ਫੈਸਲਾ ਕਰਨ ਦੀ, ਉਹ ਆ ਕਿ ਅਸੀਂ ਦੂਸਰੇ ਦੇ ਵਿਚਾਰ ਸੁਣੀਏ, ਆਪਣੇ ਉਹਨਾਂ ਨੂੰ ਸੁਣਾਈਏ ਔਰ ਕੰਸੈਂਸਸ ਬਿਲਡ ਕਰਕੇ ਜਿਹੜਾ ਝਗੜਾ ਆ, ਲੜਾਈ ਆ, ਤਣਾਅ ਆ, ਇਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਨੋ ਡਾਊਟ ਪੰਜਾਬ ਦੇ ਹਾਲਾਤ ਨੇ ਜਾਂ ਸਾਡੇ ਸਿਆਸੀ ਹਾਲਾਤ ਨੇ, ਉਹ ਇਹਨਾਂ ਚੀਜ਼ਾਂ ਨੂੰ ਪ੍ਰਭਾਵਿਤ ਵੀ ਕਰਦੇ ਨੇ, ਇਹਨਾਂ ਚੀਜ਼ਾਂ ਦਾ ਕਾਰਨ ਵੀ ਬਣਦੇ, ਪਰ ਸਾਨੂੰ ਕੋਈ ਨਾ ਕੋਈ ਇਹਦਾ ਰਸਤਾ ਜਿਹੜਾ ਹੈਗਾ ਉਹ ਕੱਢਣਾ ਪਊਗਾ।
ਤਾਂ ਕਿ ਜਿਹੜੀ ਕੋਈ ਬਹਿਸ ਆ ਜਾਂ ਗੱਲਬਾਤ ਕਰਨੀ ਆ ਉਹ ਨਾਲ ਵਾਲੇ ਹਾਲ 'ਚ ਬੈਠ ਕੇ ਆਪਾਂ ਕਰ ਸਕਦੇ ਹਾਂ ਤੇ ਗੁਰੂ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦੇ ਆ, ਆਪਣੀਆਂ ਬੱਚੀਆਂ ਮਾਵਾਂ ਭੈਣਾਂ ਦਾ ਸਤਿਕਾਰ ਨੂੰ ਮੁੱਖ ਰੱਖਦੇ ਆ। ਜਾਂ ਜਿਹੜੀ ਨਵੀਂ ਜਨਰੇਸ਼ਨ ਉੱਤੇ ਆਈ ਹੋਈ ਆ ਜਾਂ ਆਉਣ ਬਾਰੇ ਸੋਚ ਰਹੀ ਆ ਜਾਂ ਜਿਹੜੇ ਆਉਂਦੇ ਨਹੀਂ ਉਹਨਾਂ ਨੂੰ ਅਸੀਂ ਕੋਈ ਅੱਛਾ ਸੁਨੇਹਾ ਦੇਣ ਵਾਸਤੇ ਅੱਛਾ ਕੋਈ ਉਹਨਾਂ ਨੂੰ ਆਪਣਾ ਕਿਰਦਾਰ ਪੇਸ਼ ਕੀਤਾ। ਸਾਨੂੰ ਆਪ ਰੋਲ ਮਾਡਲ ਬਣਨਾ ਪਊਗਾ ਤਾਂ ਹੀ ਜਾ ਕੇ ਇਹਨਾਂ ਸਮੱਸਿਆਵਾਂ ਤੇ ਹੱਲ ਪਾ। ਹਾਂ, ਜਿਹੜੀ ਤੁਸੀਂ ਗੱਲ ਕਹੀ ਹੈ ਇਹ ਬਿਲਕੁਲ ਸਹੀ ਆ। ਨੌਜਵਾਨ ਬੱਚੇ ਬੱਚੀਆਂ ਪਹਿਲਾਂ ਹੀ ਉਹ ਸੋਚਦੇ ਨੇ ਵੀ ਇੱਥੇ ਇਸ ਤਰ੍ਹਾਂ ਹੋ ਰਿਹਾ ਤੇ ਜਦੋਂ ਉਹਨਾਂ ਦੇ ਬੇਟਿਆਂ ਕੋਈ ਇਹੀ ਘਟਨਾ ਘਟਦੀ ਹੈ ਤਾਂ ਜਿਸ ਤਰ੍ਹਾਂ ਮੀਡੀਆ ਉਹਨੂੰ ਚੱਲਦਾ ਤੇ ਜਾਂ ਪਬਲਿਕ ਦੇ ਵਿੱਚ ਸਾਹਮਣੇ ਆਉਂਦਾ ਤੇ ਉਸ ਨੂੰ ਰੋਕਿਆ ਜਾਣਾ ਚਾਹੀਦਾ। ਜਦੋਂ ਕੋਈ ਏਦਾਂ ਦੀ ਗੱਲ ਹੁੰਦੀ ਹੈ, ਹੁਣ ਕਿਸੇ ਨੇ ਇਹ ਫੇਕ ਤਾਂ ਬਣਾ ਕੇ ਪਾਈ ਨਹੀਂ ਹੈਗੀ, ਹੈ ਤਾਂ ਘਟਨਾ ਹੋਈ ਘਟੀ ਹੈ ਜਿਹੜੀ ਪਬਲਿਕ ਦੀ ਇਨਫੋਰਮੇਸ਼ਨ ਵਾਸਤੇ ਸਾਹਮਣੇ ਆਈ। ਪਰ ਸਾਨੂੰ ਹਰ ਕੀਮਤ ਤੇ ਹਰ ਹਾਲਤ ਇਹੋ ਜਿਹੀਆਂ ਘਟਨਾ ਨੂੰ ਰੋਕਣਾ ਚਾਹੀਦਾ ਔਰ ਯਤਨ ਕਰਨਾ ਚਾਹੀਦਾ ਕਿ ਅਜਿਹੀ ਘਟਨਾ ਗੁਰੂ ਮਹਾਰਾਜ ਜੀ ਨਾ ਹੋਣ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰਨੀ ਸੀ, ਜਦੋਂ ਮੈਂ ਆਲਰੇਡੀ ਮੈਂਸ਼ਨ ਵੀ ਕਰ ਚੁੱਕੀ ਹਾਂ, ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਨਾਲ ਗੱਲਬਾਤ ਕਰਨੀ ਸੀ ਪਰ ਸਾਡਾ ਫੋਨ ਲੱਗ ਗਿਆ ਸੀ, ਉਸ ਤੋਂ ਬਾਅਦ ਫੋਨ ਕੱਟਿਆ ਗਿਆ। ਉਹਨਾਂ ਕੋਲ ਮੈਂ ਸਵਾਲ ਪੁੱਛਣਾ, ਤੁਹਾਡੇ ਕੋਲ ਵੀ ਸੇਮ ਪੁੱਛਣਾ ਚਾਹੁੰਦੀ ਹਾਂ। ਜਿਸ ਤਰ੍ਹਾਂ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ ਨੇ ਪੰਥਕ ਜਥੇਬੰਦੀਆਂ ਨੁਮਾਇੰਦੇ ਨਾਲ ਮਿਲ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥ ਨੂੰ ਸੰਕਟ ਵਿੱਚ ਕੱਢਣ ਲਈ ਅਰਦਾਸ ਕੀਤੀ ਸੀਗੀ, ਪਰ ਜਿਸ ਤਰ੍ਹਾਂ SGPC ਨੇ ਬੜਾ ਇਸ ਵਿੱਚ ਮਾੜਾ ਰੋਲ ਦਿਖਾਇਆ। ਉਹਨਾਂ ਨੇ ਕਿਹਾ ਕਿ ਅਰਦਾਸ ਜਲਦ ਤੋਂ ਜਲਦ ਕੀਤੀ ਜਾਵੇ। ਉਹਨਾਂ ਨੇ ਆਪਣੀ ਟਾਸਕ ਫੋਰਸ ਵੀ ਉੱਥੇ ਪਹੁੰਚਾਈ ਹੋਈ ਸੀ, ਕਹਿੰਦੇ ਸੀਗੇ ਅਰਦਾਸ 12 ਵਜੇ ਤੋਂ ਪਹਿਲਾਂ ਕੀਤੀ ਜਾਵੇ ਤਾਂ ਕਿ ਸੰਗਤਾਂ ਨਾ ਉੱਥੇ ਜ਼ਿਆਦਾ ਪਹੁੰਚ ਜਾਣ ਜਾਂ ਖਾਲਿਸਤਾਨ ਦੇ ਨਾਅਰੇ ਨਾ ਲੱਗ ਜਾਣ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਬੀਬਾ ਜੀ, ਜਦੋਂ ਬੁੱਧ ਭ੍ਰਿਸ਼ਟ ਜਾਂਦੀ ਆ ਨਾ ਉਦੋਂ ਇਹਦੀਆਂ ਗੱਲਾਂ ਸਾਹਮਣੇ ਆਉਂਦੀਆਂ। ਬੜੇ ਹੀ ਅਫਸੋਸ ਕਹਿਣਾ ਪੈਂਦਾ ਕਿ ਇਸ ਲਈ ਜਿਹੜੀ ਸਾਡੀ ਧਾਰਮਿਕ ਲੀਡਰਸ਼ਿਪ ਹੈ, ਜਿਹੜੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਾਸਤੇ ਚੁਣੀ ਹੋਈ ਹੈ ਜਾਂ ਨਿਯਤ ਕੀਤੀ ਹੋਈ ਹੈ, ਉਹਨਾਂ ਦਾ ਜਿਹੜਾ ਸੋਚਣ ਦਾ ਤਰੀਕਾ, ਕੰਮ ਕਰਨ ਦਾ ਤਰੀਕਾ ਉਹ ਪੰਥਕ ਆਸ਼ੇ ਅਨੁਸਾਰ ਨਹੀਂ ਹੈਗਾ। ਬੜਾ ਸਾਫ਼ ਤੌਰ ਤੇ ਜਦੋਂ ਕੋਈ ਪੰਥ ਦੀ ਨਬਜ਼ ਤੇ ਹੱਥ ਰੱਖ ਕੇ ਪੰਥ ਦੀ ਸੋਚ ਤੇ ਅਨੁਸਾਰ ਕੋਈ ਕਦਮ ਉੱਠਦੇ ਆ, ਲੋਕ ਇੱਕਦਮ ਉਹਦੇ ਨਾਲ ਹੋ ਜਾਂਦੇ। ਹੁਣ ਸਰਬੱਤ ਖਾਲਸਾ ਚ ਕੋਈ ਸੱਦਣ ਤਾਂ ਨਹੀਂ ਸੀ ਇਸ ਲੈਵਲ ਤੇ, ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਸੀ ਲੋਕ ਉਹਦੇ ਵਿੱਚ। ਹਾਂ, ਰਿਜ਼ਲਟ ਤੇ ਅਸੀਂ ਕਿਤੋਂ ਪਰੰਤੂ ਕਰ ਸਕਦੇ ਹਾਂ, ਉਹਦੀ ਕਾਮਯਾਬੀ ਤੇ ਕਰ ਸਕਦੇ ਹਾਂ, ਉਹਨੂੰ ਹੋਰ ਕਾਮਯਾਬ ਬਣਾਉਣ ਵਾਸਤੇ ਆਪਾਂ ਗੱਲ ਕਰ ਸਕਦੇ। ਪਰ ਲੋਕਾਂ ਦਾ ਬੇਮੁਹਾਰਾ ਜਿਹੜਾ ਤੱਕ ਹੈਗਾ ਉਹ ਪੰਥ ਦੀਆਂ ਭਾਵਨਾਵਾਂ ਦੇ ਅਨੁਕੂਲ। ਸੋ ਇਹੀ ਗੱਲ ਇੱਥੇ ਆ ਕਿ ਜਿਹੜੀ ਸਾਡੀ ਧਾਰਮਿਕ ਇਲੈਕਟਡ ਅਫੀਸ਼ੀਅਲ ਨੇ ਧਾਰਮਿਕ ਤੌਰ ਤੇ ਜਾਂ ਜਿਹੜੇ SGPC ਵੱਲੋਂ ਨਿਯੁਕਤ ਕੀਤੇ ਹੋਏ ਜਥੇਦਾਰ ਨੇ, ਉਹ ਇਸ ਲਈ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਕੰਮ ਨਹੀਂ ਕਰ ਰਹੇ। ਉਹਨਾਂ ਨੂੰ ਚਾਹੀਦਾ, ਠੀਕ ਹੈ, ਜੋ ਕੁਛ ਉਹਨੇ ਕਰ ਲਿਆ, ਜਿੰਨਾ ਨੁਕਸਾਨ ਕਰਤਾ ਉਹੀ ਕਾਫੀ ਹੈ ਤੇ ਹੁਣ ਪੰਥ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰ ਤੇ ਗੁਰੂ ਪੰਥ ਦੇ ਅਨੁਸਾਰ, ਗੁਰੂ ਆਸ਼ੇ ਦੇ ਅਨੁਸਾਰ ਪੰਥ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨ। ਇਹ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਰੋਜ਼ ਦੀ ਰੋਜ਼ ਸਾਨੂੰ ਯੂਨੀਵਰਸਿਟੀ ਵੱਲ ਤੱਕ ਔਰ ਇਹਦਾ ਬਹੁਤ ਨੁਕਸਾਨ ਹੋਏਗਾ। RSS ਵਰਗੀਆਂ ਜਥੇਬੰਦੀਆਂ ਜਿਹੜੀਆਂ ਕਿ ਜਿਹਦਾ ਵੈਸੀ ਖੋਜ ਮਿਟਾਉਣੇ ਉਹ ਪ੍ਰੈਸ਼ਰ ਪਾ ਰਹੇ ਨੇ ਹਰ ਪਾਸੇ ਤੋਂ ਉਹਨਾਂ ਦੀਆਂ ਜਰਨਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਮੁਤਾਬਕ ਨਾ ਅਸੀਂ ਸਿੱਖਿਆ ਲੈ, ਨਾ ਕਿਸੇ ਨੂੰ ਸਿੱਖਿਆ ਦੇ ਰਹੇ, ਨਾ ਕੋਈ ਕਾਰਜ ਕਰ ਰਹੇ। ਸੋ ਇਹ ਬਹੁਤ ਹੀ ਦੁਖਦਾਈ ਜਿਹੜੀਆਂ ਘਟਨਾਵਾਂ ਇਹ ਘਟ ਰਹੀਆਂ ਤੇ ਲੱਗਦਾ ਇਹ ਆ ਵੀ ਜਿਹੜਾ ਇਹ ਇੱਕ ਤਣਾਅ ਦਾ ਵਾਤਾਵਰਨ ਕਿਓਸ ਜਿਹੜਾ ਬਣਿਆ ਹੋਇਆ ਇਹਦੇ ਵਿੱਚੋਂ ਜ਼ਰੂਰ ਕੋਈ ਨਾ ਕੋਈ ਚੰਗੀ ਚੀਜ਼ ਸਾਹਮਣੇ ਆਏਗੀ। ਪਰ ਹਰ ਵਾਰ ਪੰਥ ਹੀ ਇਸ ਗੱਲ ਦਾ ਨਿਸ਼ਾਨਾ ਬਣਦਾ, ਹਰ ਵਾਰ ਹੁੰਦੀਆਂ, ਹਰ ਵਾਰ ਨੁਕਸਾਨ ਹੁੰਦਾ, ਕਿਸੇ ਪਾਸੇ ਗੱਲ ਚੱਲਦੀ ਨਹੀਂ ਹੈ। ਪੰਥ ਦੁਸ਼ਮਣ ਜਿਹੜੇ ਅਨਾਸਰ ਨੇ ਮੂੰਹ ਪਾਈ ਦੇਖਦੇ ਔਰ ਸਾਡੇ ਆਪਣੇ ਜਿਹੜੇ ਲੋਕ ਆ ਉਹ ਪਹਾੜੀ ਦਾ ਰਸਤਾ ਬਣੇ ਪਏ ਤੇ ਇਸ ਸਾਰੇ ਸਮੇਂ ਵਿੱਚ ਸਾਰੀ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਸਾਨੂੰ ਵੀ ਸਮਰਪਕ ਤੇ ਕੋਈ
ਸੋਚ ਬਖਸ਼ਣ, ਸਿਹਤ ਬਖਸ਼ਣ, ਜੀ ਤਾਂ ਕਿ ਰਹ ਕੇ ਅਸੀਂ ਸੋਚ ਕੇ ਇਹ ਸਾਰੇ ਘਟਨਾਕ੍ਰਮ ਤੋਂ ਬਾਹਰ ਨਿਕਲ ਕੇ ਕੋ ਪੰਥ ਨੂੰ ਕਿਸੇ ਨਵੇਂ ਪਾਸੇ ਤੱਕ ਜਾ ਸਕੇ। ਬਿਲਕੁਲ ਬਿਲਕੁਲ ਵੀਰ ਜੀ ਸਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮਿਲ ਪਏ ਇਸ ਗੁਰਦੁਆਰਾ ਦਾ ਜਿਹੜਾ ਸਮਾਗਮ ਸੀ ਉਸ ਬਾਰੇ ਤਾਂ ਸਾਨੂੰ ਜਾਣਕਾਰੀ ਦਿੱਤੀ ਤੇ ਆਲਸੋ ਜਿਹੜੀ ਇਸ ਵੇਲੇ ਪੰਜਾਬ ਦੀ ਕਰੰਟ ਸਿਚੁਏਸ਼ਨ ਸੀ ਜਾਂ ਕੈਲੀਫੋਰਨੀਆ ਕਰੰਟ ਸਿਚੁਏਸ਼ਨ ਸੀ ਉਸ ਦੇ ਉੱਪਰ ਵੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ